ਅੱਜ 10 ਅਪ੍ਰੈਲ ਹੈ ਔਰ 10 ਅਪ੍ਰੈਲ ਨੂੰ ਅੱਜ ਇੰਡੀਅਨ ਪੰਜਾਬ ਤੋਂ 2800 ਸਿੱਖ ਯਾਤਰੀ ਉਹ ਪਾਕਿਸਤਾਨ ਦੇ ਵਿੱਚ ਅੱਜ ਵਾਘਾ ਰਾਹੀਂ ਐਂਟਰ ਹੋਏਗਾ ਔਰ ਅਗਲੇ 10 ਦਿਨ ਵਿਸਾਖੀ ਦੀਆਂ ਤਕਰੀਬਾਤ ਉਹ ਜਾਰੀ ਰਹਿਣਗੀਆਂ, ਜਿਸ ਦੀ ਮੇਨ ਤਕਰੀਬ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਦੇ ਵਿੱਚ ਹੋਏਗੀ, ਜਿਹੜੀ ਕਿ 14 ਅਪ੍ਰੈਲ ਪਹਿਲੀ ਵਿਸਾਖ ਨੂੰ ਹੋਏਗੀ। ਅਸੀਂ ਇੱਥੇ ਪਿਛਲੇ ਕੋਈ 10-12 ਸਾਲ ਤੋਂ ਅਸੀਂ ਵਿਸਾਖੀ ਮਨਾਉਂਦੇ ਆ ਰਹੇ ਹਾਂ। 2016 ਦੇ ਵਿੱਚ ਪੰਜਾਬੀ ਪ੍ਰਚਾਰ ਵੱਲੋਂ ਇੱਕ ਵੱਡਾ ਵਿਸਾਖੀ ਮੇਲਾ ਅਲਹਮਰਾ ਆਰਟਸ ਕੌਂਸਲ ਲਾਹੌਰ ਦੇ ਵਿੱਚ ਮਨਾਇਆ ਗਿਆ। ਸੋ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਹਰ ਸਾਲ ਅਸੀਂ ਕਿਸੇ ਨਾ ਕਿਸੇ ਰੰਗ ਦੇ ਵਿੱਚ ਵਿਸਾਖੀ ਮਨਾਉਂਦੇ ਆ ਰਹੇ ਹਾਂ। ਦੋਸਤ ਪੁੱਛਦੇ ਰਹਿੰਦੇ ਹਨ, ਨਵੇਂ ਪੰਜਾਬੀ ਲਹਿਰ ਦੇ ਨਾਲ ਜੁੜੇ ਜਿਹੜੇ ਲੋਕ ਹਨ ਉਹ ਵੀ ਪੁੱਛਦੇ ਹਨ, ਔਰ ਦੋਸਤ ਆਪਣੇ ਤੌਰ ਤੇ ਸਰਚਿੰਗ ਵੀ ਕਰਦੇ ਰਹਿੰਦੇ ਨੇ ਕਿ ਵਿਸਾਖੀ ਕੀ ਹੈ। ਲੇਕਿਨ ਵਿਸਾਖੀ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਨੇੜੇ ਉਹ 1699 ਦਾ ਉਹ ਇਵੈਂਟ ਹੈ ਜਿਹੜਾ ਗੁਰੂ ਸਾਹਿਬ ਗੁਰੂ ਗੋਬਿੰਦ ਉਹਨਾਂ ਦੀ ਸਰਬਰਾਹੀ ਦੇ ਅੰਦਰ ਅਨੰਦਪੁਰ ਸਾਹਿਬ ਦੇ ਅੰਦਰ ਉਹਨਾਂ ਨੇ ਲੋਕਾਂ ਨੂੰ ਬੁਲਾਇਆ ਸੀ, ਔਰ ਇਹ ਲੋਕ ਕੋਈ 80,000 ਦੇ ਕਰੀਬ ਲੋਕ ਸਨ। ਔਰ ਉਸ ਦਿਨ ਜਿਸ ਤਰੀਕੇ ਦੇ ਨਾਲ ਖਾਲਸਾ ਪੰਥ ਦੀ ਬੁਨਿਆਦ ਰੱਖੀ ਗਈ, ਖਾਲਸਾ ਪੰਥ ਕ੍ਰੀਏਟ ਹੋਇਆ, ਖਾਲਸਾ ਪੰਥ ਸਾਜਿਆ ਗਿਆ, ਕੋਈ ਵੀ ਨਾਮ ਦਈਏ, ਕਿਉਂਕਿ ਜਿਹੜੀ ਖਾਲਸਾ ਲਹਿਰ ਹੈ ਉਹ ਤਾਂ ਇਸ ਤੋਂ ਪਹਿਲੇ ਵੀ ਚੱਲੀ ਜਾਂਦੀ ਸੀ। ਇਸ ਦਿਨ ਖਾਸ ਜਿਹੜੇ 5 ਪਿਆਰੇ ਸਨ ਉਹ ਚੁਣੇ ਗਏ, ਔਰ ਇਸ ਦਿਨ 10ਵੀਂ ਬਾਦਸ਼ਾਹੀ ਨੇ ਅੰਮ੍ਰਿਤ ਚੱਖਿਆ, ਔਰ ਨਾਲ ਇੱਕ ਮਜ਼ਹਬੀ ਰੰਗ ਦੇ ਨਾਲ ਦੂਸਰਾ ਜਿਹੜਾ ਰੰਗ ਸੀ ਉਹ ਕਿਸਾਨਾਂ ਦਾ ਉਹ ਰੰਗ ਸੀ ਜਿਹੜਾ 80,000 ਮੁਜ਼ਾਹਰਾ ਉਸ ਦਿਨ ਉੱਥੇ ਇਕੱਠਾ ਹੁੰਦਾ ਹੈ। ਔਰ ਯਾਦ ਰਵੇ ਕਿ ਇਹਨਾਂ ਮੁਜ਼ਾਹਰਿਆਂ ਦੇ ਅੰਦਰ ਸਾਰੇ ਮਜ਼ਹਬਾਂ ਦੇ ਲੋਕ ਉਹਦੇ ਅੰਦਰ ਸ਼ਾਮਿਲ ਸਨ। ਵੱਧ ਲੋਕ ਇਹਨਾਂ ਦੇ ਅੰਦਰ ਮੁਸਲਿਮ ਮੁਜ਼ਾਹਰਾ ਸੀ, ਹਿੰਦੂ ਮੁਜ਼ਾਹਰਾ ਸੀ, ਔਰ ਬਹੁਤ ਘੱਟ ਗਿਣਤੀ ਦੇ ਲੋਕ ਜਿਹੜੇ ਸਨ ਉਹ ਸਿੱਖ ਮੁਜ਼ਾਹਰੇ ਸਨ। ਇੱਕ ਸਾਈਡ ਤੇ ਜਾਗੀਰਦਾਰ ਸਨ, ਉਸ ਵੇਲੇ ਦੀ ਮੁਗਲ ਸਰਕਾਰ ਸੀ, ਦੂਜੀ ਸਾਈਡ ਤੇ ਇਹ ਮੁਜ਼ਾਹਰੇ ਸਨ। ਸੋ ਗੁਰੂ ਸਾਹਿਬ ਨੇ ਜਿਹੜਾ ਵਿਸਾਖੀ ਦੇ ਦਿਨ ਇਹ ਇੱਕ ਮੂਵਮੈਂਟ ਦਾ ਇੱਕ ਤੁਸੀਂ ਕਹੋ ਕਿ ਮੁੱਢ ਬੰਨਿਆ, ਇਹਦਾ ਮਤਲਬ ਇਹ ਨਹੀਂ ਹੈ ਕਿ ਇਸ ਤੋਂ ਪਹਿਲੇ ਵਿਸਾਖੀ ਇੱਥੇ ਨਹੀਂ ਮਨਾਉਂਦੀ ਜਾ ਰਹੀ ਸੀ। ਵਿਸਾਖੀ ਇੱਥੇ ਇਸ ਹੱਦ ਤੱਕ ਐਸਟੈਬਲਿਸ਼ ਹੋ ਚੁੱਕੀ ਸੀ ਕਿ ਗੁਰੂ ਸਾਹਿਬ ਨੇ ਜਿਹੜੀ ਪਹਿਲੇ ਇੱਕ ਮੂਵਮੈਂਟ ਜਾਰੀ ਰੱਖੀ ਹੋਈ ਸੀ। ਯਾਦ ਰਵੇ ਕਿ 1675 ਦੇ ਵਿੱਚ ਗੁਰੂਸ਼ਿਪ ਸੰਭਾਲਦੇ ਹਨ 10ਵੇਂ ਬਾਦਸ਼ਾਹ ਗੁਰੂ ਗੋਬਿੰਦ ਜੀ, ਔਰ ਉਸ ਤੋਂ ਬਾਅਦ ਫਿਰ ਇਹ 24 ਸਾਲ ਪੂਰੇ ਪੰਜਾਬ ਦੇ ਅੰਦਰ ਆਸੇ-ਪਾਸੇ ਦੇ ਏਰੀਆਜ਼ ਦੇ ਅੰਦਰ ਇਹ ਜਾਂਦੇ ਹਨ, ਉੱਥੋਂ ਦੇ ਕਿਸਾਨਾਂ ਨੂੰ ਤਿਆਰ ਕਰਦੇ ਹਨ ਇਸ ਰੈਜ਼ਿਸਟੈਂਸ ਵਾਸਤੇ, ਇਸ ਮੂਵਮੈਂਟ ਦਾ ਹਿੱਸਾ ਬਣਨ ਵਾਸਤੇ। ਕਿਉਂ ਜੇ ਰਾਤੋਂ ਰਾਤ ਇਹ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਕਾਲ ਦਿੱਤੀ ਜਾਵੇ, ਜਦੋਂ ਕਮਿਊਨੀਕੇਸ਼ਨ ਦੇ ਜ਼ਰਾਏ ਉਹ ਇਸ ਹੱਦ ਤੱਕ ਨਹੀਂ ਹਨ ਜਿਵੇਂ ਅੱਜ ਹਨ, ਤੇ ਲੋਕ ਉੱਥੇ 80,000 ਲੋਕ ਹੋਣਾ ਦਾ 1699 ਦੇ ਅੰਦਰ ਉਹ ਬਹੁਤ ਵੱਡੀ ਇੱਕ ਗੱਲ ਸੀ। ਸੋ ਸਾਰੇ ਕਿਸਾਨ ਉੱਥੇ ਇਕੱਠੇ ਹੋਏ। ਉਸ ਤੋਂ ਬਾਅਦ ਅਗਰ ਅਸੀਂ ਜਾਂਦੇ ਹਾਂ ਤੇ ਗੁਰੂ ਸਾਹਿਬ ਦੇ ਪੂਰੇ ਹੋਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਜਿਹੜੀ ਇਹ ਮੂਵਮੈਂਟ ਸੌਂਪਦੇ ਨੇ ਗੁਰੂ ਸਾਹਿਬ ਆਪ ਹੀ, ਤੇ ਅਗਰ ਉਹਦੇ ਅੰਦਰ ਅਸੀਂ ਦੇਖੀਏ ਤੇ ਉਹ ਸਾਰੀ ਮੂਵਮੈਂਟ ਜਿਹੜੀ ਹੈ ਲੜਦੇ ਹਨ ਬੰਦਾ ਸਿੰਘ ਬਹਾਦਰ ਜੀ ਹੋਰੀ, ਉਹ ਮੁਜ਼ਾਹਰਿਆਂ ਦੇ ਨਾਲ ਉਹ ਮਿਲ ਕੇ ਲੜਦੇ ਹਨ। ਉਹਨਾਂ ਮੁਜ਼ਾਹਰਿਆਂ ਦੇ ਕੋਲ ਜਿਹੜੇ ਹਨ ਹਥਿਆਰ ਉਹ ਵੀ ਕੋਈ ਜਦੀਦ ਨਹੀਂ ਹੈ, ਲੇਕਿਨ ਇੱਕ ਤਰ੍ਹਾਂ ਦਾ ਜਾਗੀਰਦਾਰੀ ਸਿਸਟਮ ਦਾ ਉਹ ਇੱਕ ਤਰ੍ਹਾਂ ਦਾ ਖਾਤਮਾ ਕਰਦੇ ਹਨ। ਔਰ ਉੱਥੇ ਸਿੱਕਾ ਜਾਰੀ ਹੁੰਦਾ ਹੈ, ਸਿੱਕਾ ਜਾਰੀ ਜਿਹੜਾ 10ਵੀਂ ਬਾਦਸ਼ਾਹੀ ਔਰ ਪਹਿਲੀ ਬਾਦਸ਼ਾਹੀ ਗੁਰੂ ਨਾਨਕ ਦੇਵ ਜੀ ਔਰ ਗੁਰੂ ਗੋਬਿੰਦ ਜੀ ਉਹਨਾਂ ਦੇ ਨਾਮ ਦਾ ਉਹ ਸਿੱਕਾ ਜਾਰੀ ਹੁੰਦਾ ਹੈ। ਇੱਕ ਤਰ੍ਹਾਂ ਦੀ ਕਿਸਾਨਾਂ ਦੀ ਜਿੱਤ ਹੁੰਦੀ ਹੈ, ਔਰ ਪੂਰੇ ਪੰਜਾਬ ਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਕਿਸਾਨੀ ਦਾ ਰਾਜ ਹੁੰਦਾ ਹੈ। ਲੇਕਿਨ ਉਸ ਤੋਂ ਬਾਅਦ ਫਿਰ ਹਾਲਾਤ ਬਦਲਦੇ ਹਨ। ਇੱਥੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ, ਇਸ ਤੋਂ ਪਹਿਲੇ ਨਾਦਰ ਸ਼ਾਹ ਦੁਰਾਨੀ ਦੇ ਹਮਲੇ, ਉਹ ਪੰਜਾਬ ਦੇ ਹਾਲਾਤ ਬਦਲਦੇ ਨੇ। ਲੇਕਿਨ ਜਿਹੜੀ ਪੰਜਾਬੀਆਂ ਦੀ ਰੈਜ਼ਿਸਟੈਂਸ ਹੈ ਉਸ ਨੂੰ ਨਹੀਂ ਬਦਲਦੇ। ਸਿਆਸੀ ਹਾਲਾਤ ਬੇਸ਼ੱਕ ਬਦਲਦੇ ਨੇ, ਲੇਕਿਨ ਇਹ ਸਿਆਸੀ ਹਾਲਾਤ ਵੀ ਇਹਨਾਂ ਸਾਰੇ ਲੋਕਾਂ ਨੂੰ ਇਕੱਠਾ ਹੋਣਾ ਸਿਖਾਉਂਦੇ ਨੇ। ਇਹ ਸਾਰੇ ਕਿਸਾਨ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਨੇ, ਕਿਉਂ ਜੇ ਆਪਣੀਆਂ ਜ਼ਮੀਨਾਂ ਦਾ, ਆਪਣੇ ਘਰਾਂ ਦਾ ਬਚਾਅ ਇਹ ਤਾਂ ਸਾਰੇ ਹੀ ਕਰ ਰਹੇ ਸਨ ਨਾ। ਹੁਣ ਉਹਦੇ 'ਚ ਜਿਹੜੇ ਲੋਕ ਸਵਾਲ ਕਰਦੇ ਹਨ ਕਿ ਸਿਰਫ ਇੱਕ ਸਿੱਖ ਮੂਵਮੈਂਟ ਸੀ, ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਇਸ ਮੂਵਮੈਂਟ ਦੇ ਅੰਦਰ ਜਾਂ ਜਿਹੜੇ ਮਾਰੇ ਜਾਣ ਵਾਲੇ ਗਰੀਬ ਗੁਰਬਾ ਲੋਕ ਸਨ ਉਹਦੇ ਅੰਦਰ ਮੁਸਲਮਾਨ ਜ਼ਿਆਦਾ ਸਨ, ਹਿੰਦੂ ਜ਼ਿਆਦਾ ਸਨ। ਤੀਜਾ ਨੰਬਰ ਜਿਹੜਾ ਸੀ ਉਹ ਨਾਨਕ ਲੇਵਾ ਸਨ, ਉਹ ਜਿਹੜੇ ਸਿੱਖ ਕਮਿਊਨਿਟੀ ਸੀ ਉਸ ਦਾ ਹੈ ਸੀ। ਸੋ ਇਹ ਗੱਲ ਵੀ ਸਮਝਣ ਦੀ ਲੋੜ ਹੈ। ਫਿਰ ਅੱਗੇ ਜਿਵੇਂ ਕਿਸਾਨੀ ਇਹ ਚੱਲਦੀ ਹੈ, ਇਹ ਵਿਸਾਖੀ ਉਸ ਦੌਰਾਨ ਹਰ ਥਾਂ ਤੇ ਇਹ ਮਨਾਈ ਜਾਂਦੀ ਰਹੀ ਹੈ। ਫਿਰ ਅਗਰ ਅਸੀਂ ਆਉਂਦੇ ਹਾਂ ਸਿੱਖ ਮਿਸਲਾਂ ਤੱਕ ਆਉਂਦੇ ਹਾਂ, ਉੱਥੋਂ ਵੀ ਸਾਨੂੰ ਇਹ ਸ਼ਵਾਇਦ ਮਿਲਦੇ ਨੇ ਕਿ ਵਿਸਾਖੀ ਦਾ ਇਵੈਂਟ ਉਸੇ ਤਰੀਕੇ ਹੁੰਦਾ ਰਿਹਾ। ਔਰ ਇਸ ਤੋਂ ਪਹਿਲੇ ਅਗਰ ਅਸੀਂ ਦੇਖੀਏ ਤੇ ਵਿਸਾਖੀ ਇਸੇ ਤਰੀਕੇ ਹੀ ਮਨਾਈ ਜਾਂਦੀ ਜਾ ਰਹੀ ਹੈ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਪੀਰੀਅਡ ਆ ਜਾਂਦਾ ਹੈ, ਉਹਦੇ ਅੰਦਰ ਅਸੀਂ ਦੇਖੀਏ ਤੇ ਐਮਨਾਬਾਦ ਦੇ ਅੰਦਰ ਜਿਹੜਾ ਹੈ ਇਹ ਸਿੱਖ ਪੀਰੀਅਡ ਤੋਂ ਬਾਅਦ ਵੀ ਜਿਹੜਾ ਇੱਥੇ ਗੋਰੇ ਦਾ ਟਾਈਮ ਪੀਰੀਅਡ ਆਉਂਦਾ ਹੈ,
ਉਸ ਦੇ ਅੰਦਰ ਵੀ ਵਿਸਾਖੀ ਜਿਹੜੀ ਹੈ ਅਹਿਮਦਾਬਾਦ ਦੇ ਅੰਦਰ ਉਹ ਬਹੁਤ ਵੱਡੇ ਲੈਵਲ ਤੇ ਮਨਾਈ ਜਾਂਦੀ ਰਹੀ। ਪੰਜਾਬ ਭਰ ਦੇ ਅੰਦਰ ਵਿਸਾਖੀ ਮਨਾਈ ਜਾਂਦੀ ਜਾ ਰਹੀ। ਸੋ ਇਹ ਵੇਖਣ ਦੀ ਲੋੜ ਹੈ ਕਿ ਇੱਥੇ ਜਿਹੜੀ ਜ਼ਿਆਦਾ ਪਾਪੂਲੇਸ਼ਨ ਹੈ ਔਰ ਉਹ ਤਾਂ ਹਮੇਸ਼ਾ ਕਿਸਾਨਾਂ ਦੀ ਰਹੀ ਹੈ, ਕਿਉਂਕਿ ਇੱਕ ਐਗਰੇਰੀਅਨ ਲੈਂਡ ਹੈ ਔਰ ਇਹਦੇ ਅੰਦਰ ਜਿਹੜਾ ਰੋਜ਼ੀ ਰੋਟੀ ਕਮਾਉਣ ਦਾ ਜ਼ਰੀਆ ਹੈ ਉਹ ਸਿਰਫ ਇਹ ਹੈ ਕਿ ਤੁਸੀਂ ਵਾਹੀ ਕਰਦੇ ਹੋ ਜਾਂ ਤੁਸੀਂ ਪਸ਼ੂ ਪਾਲਦੇ ਹੋ, ਤੇ ਇਹਨਾਂ ਦੋ ਮਤਲਬ ਸੋਰਸਿਸ ਰਾਹੀਂ ਤੁਸੀਂ ਆਪਣਾ ਆਪ ਬਚਾਅ ਕਰਦੇ ਹੋ। ਔਰ ਇਹੀ ਦੋ ਸੋਰਸਿਸ ਤੇ ਹੀ ਅਗਰ ਅਸੀਂ ਦੇਖੀਏ, ਵਾਹੀ ਤੇ ਹੀ ਮੁਗਲਾਂ ਤੋਂ ਲੈ ਕੇ ਅੱਗੇ ਆਉਂਦਿਆਂ ਤੱਕ ਜ਼ਿਆਦਾ ਜਿਹੜਾ ਵਾਹੀ ਵਾਣਾ ਤੇ ਟੈਕਸ ਹੈ ਉਹ ਉਹਨਾਂ ਘਰਾਂ ਤੇ ਹੀ ਲੱਗਦਾ ਸੀ। ਸੋ ਉਹਨਾਂ ਤੇ ਜਿਹੜਾ ਕਿ ਜ਼ੁਲਮ ਦੀ ਦਾਸਤਾਨ ਹੈ, ਉਹਨਾਂ ਨੂੰ ਜ਼ੁਲਮ ਤੋਂ ਬਚਾਉਣ ਦੀ ਹੈ, ਉਹ ਸੂਫੀ ਸਾਹਿਬ ਵੀ ਕਰਦੇ ਰਹੇ, ਗੁਰੂ ਸਾਹਿਬਾਨ ਵੀ ਕਰਦੇ ਰਹੇ। ਜਿੱਥੇ ਅਸੀਂ ਦੇਖਦੇ ਹਾਂ ਕਿ ਸ਼ਾਹ ਹੁਸੈਨ ਨਾਰਾ ਮਾਰਦੇ ਨੇ ਇਸ ਗੱਲ ਦਾ, ਉਸ ਵੇਲੇ ਦਾ ਦੁੱਲੇ ਭੱਟੀ ਦੇ ਨਾਲ ਖੜੇ ਹੁੰਦੇ ਹਨ। ਉਹ ਦੁੱਲਾ ਭੱਟੀ ਦੇ ਬਾਰੇ ਅਗਰ ਅਸੀਂ ਜਾਣੀਏ, ਸੰਦ ਅਲਬਾਰ ਦੀ ਪੂਰੀ ਮੂਵਮੈਂਟ ਜਾਣੀਏ, ਤੇ ਉਹ ਪੂਰੀ ਮੂਵਮੈਂਟ ਜਿਹੜੀ ਹੈ ਉਹ ਬੁਨਿਆਦੀ ਤੌਰ ਤੇ ਕਿਸਾਨੀ ਦੀ ਮੂਵਮੈਂਟ ਹੈ, ਕਿਉਂਕਿ ਇਹ ਲੋਕ ਜਿਹੜੇ ਸਨ ਇਹਨਾਂ ਨੇ ਟੈਕਸ ਦੇਣ ਤੋਂ ਮੁਗਲਾਂ ਨੂੰ ਇਨਕਾਰ ਕਰ ਦਿੱਤਾ ਸੀ। ਇਹੀ ਕਾਰਨ ਸੀ ਕਿ ਇੰਨੀ ਵੱਡੀ ਇਹ ਰੈਜ਼ਿਸਟੈਂਸ ਸੀ ਕਿ ਇਸ ਦੀ ਖਾਤਰ ਜਿਹੜਾ ਅਕਬਰ ਸੀ ਉਹ ਦਿੱਲੀ ਦਰਬਾਰ ਛੱਡ ਕੇ ਲਾਹੌਰ ਦਰਬਾਰ ਆ ਕੇ ਸੰਭਾਲਦਾ ਹੈ। ਅਕਬਰ ਦੇ ਮਰਨ ਤੋਂ ਬਾਅਦ ਇੱਥੇ ਜਹਾਂਗੀਰ ਇਹ ਲਾਹੌਰ ਦਾ ਤਖਤ ਸੰਭਾਲਦਾ ਹੈ, ਇਸ ਪੂਰੇ ਇਲਾਕੇ ਦਾ ਰਾਜ ਜਿਹੜਾ ਉਹ ਸੰਭਾਲਦਾ ਹੈ, ਲੇਕਿਨ ਇਹ ਮੂਵਮੈਂਟ ਨਹੀਂ ਮੁੱਕਦੀ। ਅਗਰ ਉਸ ਤੋਂ ਬਾਅਦ ਅੱਗੇ ਅਸੀਂ ਆਉਂਦੇ ਹਾਂ 10ਵੀਂ ਬਾਦਸ਼ਾਹੀ ਆਉਂਦੇ ਹਾਂ, ਨਾਲ ਬੁੱਲੇ ਸ਼ਾਹ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਵੀ ਸੇਮ ਹੈ। ਸੋ ਜਿੱਥੇ ਬੁੱਲੇ ਸ਼ਾਹ ਕਿਸਾਨਾਂ ਦੇ ਰਾਈਟ ਦੀ ਗੱਲ ਕਰ ਰਹੇ ਹਨ, ਉੱਥੇ ਸੂਫੀ ਅਨਾਇਤ ਵੀ ਕਰ ਰਹੇ ਹਨ। ਇਹ ਮੂਵਮੈਂਟ ਕਦੀ ਮੁੱਕੀ ਨਹੀਂ। ਹਾਂ, ਇਹਦੇ ਰੰਗ ਬਦਲਦੇ ਰਹਿਣ, ਕਿਉਂਕਿ ਜਬਰ ਹਮੇਸ਼ਾ ਰੰਗ ਬਦਲਦਾ ਹੈ, ਕਿਤੇ ਜਬਰ ਹਾਵੀ ਹੁੰਦਾ ਹੈ, ਲੇਕਿਨ ਉਹੀ ਜਬਰ ਦੂਸਰੀ ਸਾਈਡ ਤੇ ਰੈਜ਼ਿਸਟੈਂਸ ਨੂੰ ਮਜ਼ਬੂਤ ਵੀ ਕਰਦਾ ਹੈ। ਸੋ ਇਹ ਅੱਜ ਤੱਕ ਜਿਹੜੀ ਹੈ ਇਹ ਕਿਸਾਨੀ ਦੀ ਗੱਲ ਇਹ ਚੱਲੀ ਆਂਦੀ ਹੈ। ਪੰਜਾਬ ਤੇ ਕਿਸਾਨੀ ਇਹਨੂੰ ਅਸੀਂ ਵੱਖ ਕਰਕੇ ਨਹੀਂ ਦੇਖ ਸਕਦੇ। ਪੰਜਾਬ ਤੇ ਜਿਤਨੇ ਜ਼ੁਲਮ ਹੋਏ ਉਹ ਕਿਸਾਨਾਂ ਤੇ ਹੋਏ, ਕਿਸਾਨਾਂ ਤੇ ਜਿੰਨੇ ਜ਼ੁਲਮ ਹੋਏ ਬੁਨਿਆਦੀ ਤੌਰ ਤੇ ਉਹ ਪੰਜਾਬ ਤੇ ਹੋਏ। ਔਰ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ, ਇਹਨੂੰ ਵਡਿਆਵਣ ਦੀ ਗੱਲ ਕਰਦੇ ਹਾਂ, ਤੇ ਬੁਨਿਆਦੀ ਤੌਰ ਤੇ ਇੱਥੋਂ ਦੇ ਕਿਸਾਨ ਦੀ ਗੱਲ ਕਰਦੇ ਹਾਂ। ਔਰ ਵਿਸਾਖੀ ਜਿਹੜਾ ਹਮੇਸ਼ਾ ਤੋਂ ਕਿਸਾਨਾਂ ਦਾ ਇੱਕ ਵੱਡਾ ਇਵੈਂਟ ਉਹ ਰਿਹਾ ਹੈ। ਸੋ ਇਹਨੂੰ ਇੱਕ ਕਿਸੇ ਧਾਰਮਿਕ ਪੱਖ ਤੋਂ ਦੇਖਣ ਦੀ ਬਜਾਏ ਇਸ ਨੂੰ ਸਾਨੂੰ ਪੰਜਾਬ ਦੇ ਇਵੈਂਟ ਦੇ ਤੌਰ ਤੇ ਉਹ ਵੇਖਣ ਦੀ ਲੋੜ ਹੈ। ਔਰ ਪਾਕਿਸਤਾਨੀ ਪੰਜਾਬ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਇੱਥੇ ਬਾਕੀ ਇਵੈਂਟਸ ਹੈ, ਜਿਵੇਂ ਲੋਹੜੀ ਹੈ ਜਿਹੜੀ ਦੁੱਲਾ ਭੱਟੀ ਦੇ ਨਾਮ ਹੈ, ਇਸੇ ਤਰੀਕੇ ਦੇ ਨਾਲ ਜਿਹੜੀ ਵਿਸਾਖੀ ਹੈ ਉਹ ਪੰਜਾਬੀ ਕਿਸਾਨ ਦੇ ਨਾਮ ਹੈ। ਉਸ ਪੰਜਾਬੀ ਕਿਸਾਨ ਦੇ ਅੰਦਰ ਮਜ਼ਹਬੀ ਵੰਡ ਕੋਈ ਨਹੀਂ। ਸੋ ਇੱਕ ਹੀ ਸਾਰੇ ਲੋਕ ਹੈ ਸਨ, ਇੱਕ ਹੀ ਰਹੇ। ਇਹ ਵੰਡ ਗੋਰੇ ਦੇ ਟਾਈਮ ਪੀਰੀਅਡ ਦੇ ਅੰਦਰ ਬਹੁਤ ਹੱਦ ਤੱਕ ਇਹ ਬਣਾਈ ਗਈ। ਮੁਗਲ ਦੌਰ ਦੇ ਅੰਦਰ ਵੀ ਕੁਝ ਕੰਮ ਹੋਇਆ, ਲੇਕਿਨ ਇੱਕ ਵੱਡੀ ਵੰਡ ਜਿਹੜੀ ਹੈ ਇੱਥੋਂ ਦੀ ਤਾਰੀਖ ਦੇ ਨਾਲ ਖਿਲਵਾੜ ਕੀਤਾ ਗਿਆ। ਇੱਥੋਂ ਦੇ ਮੁਨਸ਼ੀਆਂ ਤੋਂ ਜਿਹੜੇ ਗੋਰੇ ਦੇ ਮੁਨਸ਼ੀ ਸਨ ਉਹਨਾਂ ਤੋਂ ਤਾਰੀਖ ਲਿਖਵਾਈ ਗਈ, ਔਰ ਉਹ ਇੱਕ ਤਰ੍ਹਾਂ ਦੀ ਬਾਦਸ਼ਾਹਾਂ ਦੀ ਤਾਰੀਖ ਹੈ। ਉਹਦੇ ਅਗਰ ਅਸੀਂ ਦੇਖੀਏ ਉਸ ਵੇਲੇ ਲਾਹੌਰ ਦਰਬਾਰ ਦਾ, ਉਸ ਵੇਲੇ ਜਿਹੜੀ ਪੰਜਾਬ ਤੇ ਪੰਜਾਬੀਆਂ ਦਾ ਆਪਣਾ ਰਾਜ ਸੀ, ਉਸ ਦੇ ਖਿਲਾਫ ਜਿਹੜੀ ਉਹ ਤਾਰੀਖ ਲਿਖਾਈ ਗਈ, ਉਸ ਦੇ ਅੰਦਰ ਬਹੁਤ ਸਾਰਾ ਖਿਲਵਾੜ ਕੀਤਾ ਗਿਆ। ਸੋ ਹਿਸਟਰੀ ਨੂੰ ਦੇਖਣ ਦਾ ਹਰ ਇੱਕ ਦਾ ਆਪਣਾ ਆਪਣਾ ਅੰਗ ਹੈ, ਹਰ ਇੱਕ ਦਾ ਰੰਗ ਹੈ, ਲੇਕਿਨ ਅਸੀਂ ਇਸ ਨੂੰ ਅਗਰ ਸਮਝਣਾ ਹੈ, ਇਸ ਨੂੰ ਦੇਖਣਾ ਹੈ, ਤੇ ਉਸ ਵੇਲੇ ਦੇ ਸਿਆਸੀ ਹਾਲਾਤ ਨੂੰ ਵੇਖਦੇ ਹੋਇਆ ਉਸ ਵੇਲੇ ਦੀ ਸਾਡੇ ਕੋਲ ਜਿਹੜੇ ਸੋਰਸਿਸ ਦੋ ਵੱਡੇ ਇੱਥੇ ਸਾਡੇ ਕੋਲ ਬਣਦੇ ਹਨ ਲੁਕਾਈ ਦੇ ਪਰਸਪੈਕਟਿਵ ਤੇ, ਉਹ ਤੇ ਸੂਫੀ ਔਰ ਗੁਰੂ ਜਿਹੜੀ ਪੋਇਟਰੀ ਹੈ ਗੁਰੂ ਸਾਹਿਬਾਨ ਦੀ ਔਰ ਸੂਫੀ ਸਾਹਿਬਾਨ ਦੀ, ਉਹ ਸਾਨੂੰ ਮਿਲਦੀ ਹੈ। ਜਿਸ ਤਰੀਕੇ ਦੇ ਨਾਲ ਬਾਬਰ ਦਾ ਹਮਲਾ ਹੈ ਤੇ ਗੁਰੂ ਨਾਨਕ ਦੇਵ ਜੀ ਉਸ ਨੂੰ ਬਹੁਤ ਜ਼ਿਆਦਾ ਉਸ ਤੇ ਕ੍ਰਿਟਿਸਿਜ਼ਮ ਕਰਦੇ ਨੇ। ਇਹ ਕਹਿੰਦੇ ਨੇ ਕਿ ਰਾਜੇਸ਼ੀ ਮੁਕੱਦਮ ਕੁੱਤੇ, ਇਹ ਬਾਬਰ ਦੇ ਉਸ ਹਮਲੇ ਤੋਂ ਸ਼ੁਰੂ ਹੁੰਦਾ ਹੈ। ਔਰ ਫਿਰ 10ਵੀਂ ਬਾਦਸ਼ਾਹੀ ਤੱਕ ਜਿਹੜਾ ਇੱਕ ਲੋਕ ਪੱਖੀ ਦੀ ਗੱਲ ਕਰਦੇ ਰਹੇ ਸਾਰੇ ਲੋਕ, ਉਹ ਲੋਕ ਪੱਖ ਬੁਨਿਆਦੀ ਤੌਰ ਤੇ ਕਿਸਾਨੀ ਦਾ ਹੈ ਔਰ ਦੂਸਰਾ ਪੱਖ ਬਾਦਸ਼ਾਹੀਆਂ ਦਾ ਹੈ, ਜਾਗੀਰਦਾਰਾਂ ਦਾ ਹੈ। ਇਹੀ ਇੱਕ ਜਿਹੜੀ ਲਾਈਨ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਔਰ ਵਿਸਾਖੀ ਨੂੰ ਇਸ ਹੱਦ ਤੱਕ ਜਦੋਂ ਅਸੀਂ ਸਮਝ ਲਵਾਂਗੇ ਤੇ ਫਿਰ ਇੱਥੋਂ ਦੇ ਕਿਸਾਨ ਦੇ ਮਸਲੇ ਵੀ ਅਸੀਂ ਸਮਝ ਲਵਾਂਗੇ। ਕਿਉਂ ਜੇ ਇੱਥੋਂ ਦੇ ਕਿਸਾਨ ਦੇ ਅੱਜ ਤੱਕ ਖਾਸ ਕਰ ਲਹਿੰਦੇ ਪੰਜਾਬ ਦੇ ਕਿਸਾਨ ਦੇ ਮਸਲੇ ਇਸ ਲਈ ਨਹੀਂ ਸਮਝੇ ਗਏ ਕਿ ਸਾਡੇ ਕੋਲ ਵਿਸਾਖੀ ਨੂੰ ਸਮਝਣ ਦਾ ਟਾਈਮ ਨਹੀਂ ਮਿਲਿਆ। ਸਾਨੂੰ ਵਿਸਾਖੀ ਨੂੰ ਕਿਸੇ ਨੇ ਸਮਝਾਇਆ ਨਹੀਂ। ਸਰਕਾਰ ਨੇ ਇਸ ਨੂੰ ਇੰਜ ਕੀਤਾ ਕਿ ਜਿਵੇਂ ਕੋਈ ਮੁੱਢੂ ਵੱਢ ਦਿੱਤਾ ਜਾਂਦਾ ਹੁੰਦਾ। ਦੁੱਲੇ ਭੱਟੀ, ਰਾਏ ਅਹਿਮਦ ਖਾਂ ਖਰਲ ਦਾ ਨਾਂ ਕਿਤੇ ਸਾਡੇ ਸਾਹਮਣੇ ਨਹੀਂ ਆਉਂਦਾ। ਇੱਥੋਂ ਦੀਆਂ ਗੋਰੇ ਦੇ ਟਾਈਮ ਪੀਰੀਅਡ ਦੇ ਅੰਦਰ ਜਿਹੜੀਆਂ ਕਿਸਾਨ ਮੂਵਮੈਂਟਸ ਸਨ, ਜਿਹੜੀਆਂ ਲੈਲਪੁਰ ਤੋਂ ਸ਼ੁਰੂ ਹੁੰਦੀਆਂ ਹਨ, ਆਸੇ ਪਾਸੇ ਤੋਂ ਸ਼ੁਰੂ ਹੁੰਦੀਆਂ ਹਨ, ਸਾਨੂੰ ਕਿਸੇ ਦਾ ਨਾਂ ਨਹੀਂ ਮਿਲਦਾ। ਉਹ ਸਾਰੀ ਜਿਹੜੀ ਰੈਜ਼ਿਸਟੈਂਸ ਸੀ ਬੁਨਿਆਦੀ ਤੌਰ ਤੇ ਉਹ ਕਿਸਾਨੀ ਦੇ ਨਾਲ ਜੁੜੀ ਹੋਈ ਸੀ। ਔਰ ਤੁਸੀਂ ਵਿਸਾਖੀ ਮੁਕਾ ਦਿਓਗੇ ਤੇ ਕਿਸਾਨ ਮੁੱਕ ਜਾਏਗਾ। ਇਹੀ ਗੱਲ ਹੈ ਕਿ ਅੱਜ ਲਹਿੰਦੇ ਪੰਜਾਬ ਦੇ ਅੰਦਰ ਜੋ ਕਿਸਾਨਾਂ ਦੀ ਹਾਲਤ ਹੈ,
ਉਹ ਬੜੀ ਤਕਲੀਫ ਦੇ ਹੈ, ਲੇਕਿਨ ਉਹਨਾਂ ਨੂੰ ਆਪਣੇ ਹੱਕਾਂ ਦੇ ਲੈਣ ਦਾ ਨਹੀਂ ਪਤਾ, ਈਵਨ ਕਿ ਆਪਣੇ ਉਸ ਕਿਸਾਨੀ ਦੇ ਹੱਕ ਦਾ ਨਹੀਂ ਪਤਾ ਕਿ ਅਸੀਂ ਕੀ ਉਗਾਉਂਦੇ ਹਾਂ ਤੇ ਸਾਨੂੰ ਕੀ ਮਿਲਦਾ ਹੈ। ਇਹ ਸਾਰਾ ਕੁਝ ਸਮਝਣ ਲਈ ਵਿਸਾਖੀ ਨੂੰ ਸਮਝਣਾ ਪਏਗਾ। ਇਸ ਲਈ ਪੰਜਾਬ ਦੇ ਅੰਦਰ ਇਸ ਜਿਹੜਾ ਇਵੈਂਟ ਹੈ ਇਹਨੂੰ ਦੁਬਾਰਾ ਤੋਂ ਜ਼ਿੰਦਾ ਕਰਨ ਦੀ ਲੋੜ ਹੈ। ਸਾਡੇ ਨਾਲ ਖੜੇ ਹੋਵੋ। ਅਸੀਂ ਪਿਛਲੇ ਕੋਈ 10-12 ਸਾਲ ਤੋਂ ਵਿਸਾਖੀ ਮਨਾਉਂਦੇ ਆ ਰਹੇ ਹਾਂ। ਉਹਦੇ ਵੀ ਰੰਗ ਬਦਲਦੇ ਨੇ, ਕਦੇ ਕਿਸੇ ਰੰਗ ਦੇ ਅੰਦਰ, ਕਦੇ ਕਿਸੇ ਰੰਗ ਦੇ ਅੰਦਰ। ਸੋ ਤੁਸੀਂ ਜਿੱਥੇ ਬੈਠੇ ਹੋ ਵਿਸਾਖੀ ਮਨਾਓ। ਜੀਵੇ ਪੰਜਾਬ, ਜੀਵੇ ਪੰਜਾਬੀ ਕਿਸਾਨ।